ਕੋਸ਼ਿਸ਼ ਬੜੀ ਕੀਤੀ ਆ ਹਾਂ ਰੇੜਾ ਲਾਉਣ ਦੀ। ਹਾਂ ਰੇੜਾ ਨਹੀਂ ਬੈਗ ਗਿਆ ਕਿਉਂਕਿ ਟਾਇਰ ਸਲਿਪ ਮਾਰ ਬੇੜਾ ਪਾਉਣ ਦੀ ਰੇੜਾ ਲਾਉਣ ਦੀ ਨਹੀਂ। ਰੇੜਾ ਲਾਉਣ ਦੀ ਨਹੀਂ ਬੇੜਾ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਆ। ਰਾਤ ਜਿਹੜਾ ਮੀਂਹ ਪਿਆ ਕੱਲ ਰਾਤੀ ਪਾਣੀ ਕੱਢਤਾ ਸੀ ਲੇਕਿਨ ਰਾਤੀ ਫਿਰ ਦੁਬਾਰਾ ਪੈ ਗਿਆ। ਆ ਹੁਣ ਇੱਥੋਂ ਆ ਨਾਲੀ ਜੀ ਮਾਰੀ ਹੋਈ ਆ ਵੀ ਪਾਣੀ ਨਿਕਲ ਜਵੇ ਪਰੇ ਨੂੰ। ਵਸੀਮ ਘਾਹ ਥੋੜਾ ਲਿਆਉਣਾ ਸੀ ਯਾਰ ਬੰਦਾ ਪੁੱਛੇ ਵੀ ਘੋੜੀ ਰਾਜੂਗੀ। ਬਾਰਿਸ਼ ਹੋਈ ਸੀ ਤੇ ਬਾਕੀ ਕੰਮ ਤਾਂ ਸਾਰਾ ਗਿਆ ਠੱਪ ਤੇ ਆਹ ਕੰਮ ਹੈਗਾ ਸੀ। ਮੈਂ ਕਿਹਾ ਗਿੱਲ ਹੈਗੀ ਆ ਤੇ ਇਹਦੇ ਵਿੱਚੋਂ ਆ ਖਿੱਚ ਲਈਏ ਮੁੜ ਕੇ ਟਾਈਮ ਇਹ ਵੱਧਦਾ ਜਾਂਦਾ। ਫੋਨ ਹੁਣਾ ਜਿਹੜੀ ਜਿਹਨੇ ਖਾ ਲਿਆ ਅੱਛਾ ਇਹਦੀ ਗੱਲ ਯਾਰ ਕਹਿੰਦਾ ਪਾ ਕੇ ਘਰੇ ਤੇ ਉਹ ਭਾਈ ਇੱਕ ਖਾ ਲੈਂਦੀ ਜਾਂ ਆਟੋਮਾ ਉਹਨੇ ਭਲਾ ਕੀ ਕਿਹਾ। अस्सलाम वालेकुम जी, की हाल चाल है? उम्मीद करते हैं वधिया होवोगे। वेलकम है जी अज के नवे व्लॉग च ते अज दी नवी वीडियो च। अज दा व्लॉग करते हैं स्टार्ट ते दिखाने तुहानूं अपनी रूटीन ते अज दी रूटीन बहुत ज़्यादा टफ होने वाली है क्योंकि बारिश कल शामी पई पहला ते फिर जिहड़ी रात पई आ उन्हें जिहड़ी तबाही पट्टी अल्लाह माफ़ करे बहुत ज़्यादा मींह पिया इदां कि जिवें ना उन्हें कंधां तो जिहड़ा रंग रुंग सारा पट के परे मारिया। आ वेखो जरा सूरत हाल है वाछड़ बहुत सी। इधर भी मैं मारदा कैमरा इधर जरा इधर आ कारीगर अस्सलाम वालेकुम प्योर कारीगर कहां वा कारीगर कहां तू अज ਭਾਈ ਅੱਜ ਬਾਰਿਸ਼ ਪਈ ਸੀ ਤੇ ਕੰਮ ਬਹੁਤ ਖਰਾਬ ਹੋ ਗਿਆ। नहीं काम ते वाकई खराब हो गया अज काम करना भी बहुत औखा। ਕੋਸ਼ਿਸ਼ ਬੜੀ ਕੀਤੀ ਆ हाँ ਰੇੜਾ ਲਾਉਣ ਦੀ। हाँ ਰੇੜਾ ਨਹੀਂ ਬੈਗ ਗਿਆ ਕਿਉਂਕਿ ਟਾਇਰ ਸਲਿਪ ਮਾਰ ਬੇੜਾ ਪਾਉਣ ਦੀ ਰੇੜਾ ਲਾਉਣ ਦੀ ਨਹੀਂ। रेड़ा लाउण दी नहीं बेड़ा पाउण दी बहुत कोशिश कीती आ। ਜਿਵੇਂ ਵੀ ਕੋਸ਼ਿਸ਼ ਕੀਤੀ ਹੈਗੀ ਆ। हाँ बारिश हल्की हल्की ना किणमिण जी वेखो ना ਦੇਖੋਗੇ फिर शुरू हो गई है। ਤਰੇ ਪਿਆ ਹਾਸ਼ कोई नहीं अल्लाह खैर करेगा। ते लो जी बिस्मिल्लाह आ पट दी तबाही। ਇਹ ਜਿੰਨਾ ਜ਼ੋਰ ਲਾਇਆ ਇਹਨੂੰ ਸੈਟਿੰਗ ਮੈਟਿੰਗ ਕਰਨ ਦਾ ਤੇ ਇਹ ਇਹਨਾਂ ਨੇ ਖਰਾਬ ਕਰ ਹੀ ਦਿੱਤਾ ਸਾਰਾ। ਦੋਵਾਂ ਮਿੰਟਾਂ ਚ ਨਹੀਂ ਸਵੇਰ ਦਾ ਲੱਗਾ। ਅੱਬੂ ਕਹਿੰਦਾ ਵੀ 15 ਲੀਟਰ ਤੇਲ ਸਾੜਦਾ ਇੱਥੇ। ਅੱਜ ਠੰਡ ਸੀ ਪੱਠੇ ਸਾਰੇ ਵਾਲ ਲਿਆ ਆਪਾਂ ਮਾਸ਼ਾਅੱਲਾ। ਨਹੀਂ ਵੇ ਆ ਵੇਖੋ ਯਾਰ ਬੜੀ ਸੂਰਤ ਹਾਲ ਖਰਾਬ ਆ। 2-2 ਫੁੱਟ ਮਿੱਟੀ ਚਾੜੀ ਸੀ ਤੇ ਮਤਲਬ 2-2 ਫੁੱਟ ਨਹੀਂ ਫੁੱਟ ਮਿੱਟੀ ਚਾੜੀ ਸੀ ਹੈ। ਇਹ 2-2 ਫੁੱਟ ਲਾ ਕੇ ਉਹ ਉੱਥੇ ਕਰਨੀ ਪੈਣੀ। ਇਹ ਸਾਰੀ ਕਰਨੀ ਪੈਣੀ। ਇਹ ਬਹੁਤ ਬੇੜਾ ਬੈਠਾ ਹੋਇਆ ਵਾ। ਯਾਰ ਇੱਥੇ ਮਿੱਟੀ ਸਿੱਟਣੀ ਪੈਣੀ। ਉਧਰ ਮਾਸ਼ਾਅੱਲਾ ਚੈੱਕ ਕਰੋ ਪੱਠੇ ਵਾਲੇ ਸਾਰੇ ਉਹ ਵੇ ਸਾਰੇ ਲੰਮੇ ਹੋ ਗਏ ਪੱਠੇ। ਜਿਹੜਾ ਨਾ ਮੈਂ ਦੱਸਣਾ ਸੀ ਮੈਂ ਕੱਲ ਵੀ ਕਿਹਾ ਸੀ ਕਿ ਵੀ ਜੇ ਮੀਂਹ ਤੋਂ ਬਚ ਗਏ ਤਾਂ ਸ਼ੁਕਰ ਆ, ਜੇ ਪੈ ਗਿਆ ਤਾਂ ਫਿਰ ਅੱਲਾ ਦੀ ਸਪੋਰਟ। ਚਲੋ ਫਿਰ ਅੱਲਾ ਦੀ ਸਪੋਰਟ ਤੇ ਹੋ ਹੀ ਗਈ ਹੈ। ਰਾਤ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਅੱਜ ਸਾਰਾ ਦਿਨ ਹੀ ਮੀਂਹ ਆ ਤੇ ਮਾਲ ਪਸ਼ੂ ਵਾਲਾ ਬੰਦਾ ਪੱਠੇ ਦੱਥੇ ਵਾਲਾ ਉਹ ਤਾਂ ਵਿਚਾਰਾ ਲਗਾ ਗਿਆ ਨਾ। ਅੱਜ ਮੱਕੀਆਂ ਲੇਟ ਹੋ ਗਈਆਂ ਵਾ। ਆਪਣੀ ਮੱਕੀ ਵੀ ਲੇਟ ਹੋ ਗਈ ਆ ਹਿਸਾਬ ਲਾ ਨਾ ਹੈ। ਇੱਥੇ ਹੀ ਲਾ ਨਾ ਸਾਡਾ ਕੀ ਬਣਿਆ ਪਿਆ ਭਾਈ ਉਹੀ ਪੱਠੇ ਦੱਥੇ ਵਾਲਾ ਵਿਚਾਰਾ ਬਹੁਤ ਬੁਰੇ ਹਾਲਾਤ ਆ ਅੱਜ। ਫਿਰ ਵੀ ਵੱਢ ਬੁੱਢ ਲੈ ਆ ਤੇ ਜਿਨ੍ਹਾਂ ਨੇ ਹਜੇ ਵੱਢਣੇ ਆ ਉਹਨਾਂ ਉਹਨਾਂ ਦੀ ਦੀ ਕੀ ਸੂਰਤ ਹਾਲ ਆ। ਸਹੀ ਗੱਲ ਆ। ਇੱਕ ਤਾਂ ਇਹ ਵੀ ਸ਼ੁਕਰ ਆ ਵੀ ਸਾਡੇ ਬੂਹੇ ਦੇ ਅੱਗੇ ਆ ਬੂਹੇ ਦੇ ਅੱਗੇ ਆ ਠੀਕ ਹੈ। ਤੇ ਜਿਨ੍ਹਾਂ ਜਰਾਂ ਨੇ ਮਰੱਬਿਓ ਲੈਣ ਜਾਣੇ ਆ ਕੱਚੀਆਂ ਸੜਕਾਂ ਤੋਂ ਹੈ ਤੇ ਲੈ ਕੇ ਵੀ ਟਰੈਕਟਰ ਨਹੀਂ ਬੱਚੇ ਜਾਣੇ ਆ ਬੱਚੇ ਠੀਕ ਆ। ਬੱਚਿਆਂ ਨੇ ਭਾਈ ਫਿਰ ਵੀ ਕੱਢ ਲਿਆਉਣੇ ਆ। ਬੱਚਿਆਂ ਨੇ ਕੱਢ ਲਿਆਉਣੇ ਵਾਕਈ। ਤੇ ਟਰੈਕਟਰ ਟੂਕਟਰ ਦਾ ਆਵੇ ਆਹੇ ਹਾਲਾਤ ਬਣਨਾ ਜੇ ਵਾਹਨ ਚ ਲਾਇਆ ਵੀ ਗਿਆ। ਅੱਛਾ ਹੁਣ ਆ ਨਾ ਆਪਣੇ ਆ ਬਣ ਗਿਆ ਵਾ। ਸੜਕ ਸਾਰੀ ਤਕਰੀਬਨ ਥੋੜੀ ਸਾਫ਼ ਹੋ ਗਈ ਸੀ ਠੀਕ ਆ। ਹੁਣ ਸੜਕ ਦੇ ਉੱਤੇ ਰੌਲਾ ਨਹੀਂਗਾ ਮੀਂਹ ਪੈਣ ਦਾ। ਸੜਕ ਤੇ ਰੌਲਾ ਵਾ ਜਦੋਂ ਉੱਤੇ ਰੇੜੀ ਆ ਟਰੈਕਟਰ ਲੰਘਦਾ ਵਾ ਠੀਕ ਆ। ਉਹ ਡੰਗ ਇੱਧਰ ਨੂੰ ਰੇੜੀ ਨਾ ਆਵੇ। ਨਹੀਂ ਇਹ ਹੋ ਨਹੀਂ ਨਾ ਸਕਦਾ। ਨੰਗ ਹੀ ਆ। ਲੋ ਜੀ ਮੀਂਹ ਮੂੰਹ ਜਿਹੜਾ ਪਿਆ ਵਾ ਤੇ ਹੁਣ ਨੈਕਸਟ ਵੀ ਅੱਜ ਕਹਿੰਦੇ ਵੀ ਅੱਜ ਪੈਣਾ ਵਾ ਸਾਰਾ ਦਿਨ। ਭੂਰ ਪਈ ਜਾਂਦੀ ਹਲਕੀ ਤੇ ਅੱਲਾ ਖੈਰ ਕਰੇਗਾ। ਤੇ ਆ ਇੱਧਰ ਭਰ ਗਿਆ ਸੀ ਸਾਰਾ। ਰਾਤ ਜਿਹੜਾ ਮੀਂਹ ਪਿਆ ਕੱਲ ਰਾਤੀ ਪਾਣੀ ਕੱਢਤਾ ਸੀ ਲੇਕਿਨ ਰਾਤੀ ਫਿਰ ਦੁਬਾਰਾ ਪੈ ਗਿਆ। ਆ ਹੁਣ ਇੱਥੋਂ ਆ ਨਾਲੀ ਜੀ ਮਾਰੀ ਹੋਈ ਆ ਵੀ ਪਾਣੀ ਨਿਕਲ ਜਵੇ ਪਰੇ ਨੂੰ। ਤੇ ਇਹ ਆ ਵੀ ਘਾਹ ਵੀ ਸਹੀ ਹੋ ਗਿਆ। ਇੱਧਰ ਵੀ ਪਾਣੀ ਸਹੀ ਲੱਗਾ। ਆ ਵੀ ਭਰ ਗਿਆ ਵਾ। ਬਸ ਆ ਵੇਖੋ ਨਾ ਰਾਤੀ ਜਿਹੜਾ ਮੀਂਹ ਪਿਆ ਸੀ ਉਹਦੇ ਨਾਲ ਸੀ ਕਿ ਨੀਵੇਂ ਥਾਵਾਂ ਦੇ ਉੱਤੇ ਪਾਣੀ ਖੜੋ ਗਿਆ ਸੀ। ਉਹ ਵਾਛੜ ਬਹੁਤ ਕੱਲ ਜਿਹੜਾ ਸ਼ਾਮੀ ਪਿਆ ਲੇਕਿਨ ਜਿਹੜਾ ਰਾਤੀ ਪਿਆ ਅੱਲਾ ਮਾਫ ਕਰੇ ਉਹ ਤਾਂ ਡਰ ਹੀ ਹੁੰਦਾ ਸੀ ਵੀ ਕਿਤੇ ਕੋਠੇ ਕਾਠੇ ਨਾ ਚੋ ਜਾਣ। ਬਾਕੀ ਜੀ ਅੱਲਾ ਦੀ ਸਪੁਰਦ ਦਾ ਜਿਹੜਾ ਵਲੌਗ ਕਰਦੇ ਆ ਸਟਾਰਟ ਹੋ ਗਿਆ ਵਾ। ਤੇ ਬਸ ਹੁਣ ਰੂਟੀਨ ਦੇਖਦੇ ਆ ਵੀ ਕਿੱਦਾਂ ਆਪਣਾ ਦਿਨ ਲੰਘਦਾ ਵਾ। ਦਿਨ ਅੱਜ ਔਖਾ ਹੀ ਹੈ ਸੋ ਰਿਓ ਨਾਲ ਜੁੜ ਕੇ ਤੇ ਦੇਖਦੇ ਆ ਕਿ ਕੀ ਬਣਦਾ। ਵਸੀਮ ਘਾਹ ਥੋੜਾ ਲਿਆਉਣਾ ਸੀ ਯਾਰ ਬੰਦਾ ਪੁੱਛੇ ਵੀ ਘੋੜੀ ਰਾਜੂਗੀ। ਨਹੀਂ ਯਾਰ ਵਸੀਮ ਗਲਤ ਗੱਲ ਨਹੀਂ। ਇੰਨਾ ਕਿੱਦਾਂ ਖਾਊਗੀ ਉਹ ਖਰਾਬ ਕਰ ਦੇਣਾ ਸਾਰਾ ਉਹਨੇ। ਗਾਂ ਨੂੰ ਪਾਓ ਹੀ ਖਾ ਲੈਣਾ। ਗਾਵਾਂ ਨੂੰ ਪਾ ਦੇ ਓਏ ਓ ਵਸੀਮ। ਕੋਈ ਨਹੀਂ ਆਰੇ ਲੱਗੂਗੀ ਹੁਣ। ਨਹੀਂ ਆਰੇ ਤਾਂ ਲੱਗੂਗੀ। ਘਾਹ ਥੋੜਾ ਜਿਹਾ ਬਹੁਤਾ ਪਾਉਣਾ ਸੀ ਯਾਰ। ਘਾਹ ਚ ਮਿੱਟੀ ਆਉਂਦੀ ਮੈਂ ਤਾਂ ਵੱਢ ਕੇ ਲਿਆਇਆ। ਚਲੋ ਇੱਥੇ ਨਾ ਘੋੜੀ ਬੰਨੀ ਹੋਈ ਹੈ ਇੱਥੇ ਵਾਂਸ ਲਾ ਕੇ ਕੱਲ ਦੇ। ਤੇ ਐ ਨਾ ਮੱਖੀਆਂ ਬਹੁਤ ਤੰਗ ਕਰ ਰਹੀਆਂ ਸੀ। ਪੱਖਾ ਲਾਤਾ ਪੱਖਾ ਵੀ ਸਾਨੂੰ ਤੰਗ ਕਰ ਰਿਹਾ ਜੇ ਬੇਲ ਚਲਾਤਾ
ਆ ਵੇਖ ਘੁੰਮੀ ਜਾਂਦਾ। ਘੁੰਮੀ ਜਾਣਦੇ ਕੀ ਕਹਿੰਦਾ ਵਾ ਇਹਦਾ ਪੱਖਾ ਇਦਾਂ ਦਾ ਪੱਖਾ ਲੱਭਣਾ ਵਾ। ਇਹ ਐਂਟੀਕ ਪੀਸ ਆ ਸਾਡੇ ਕੋਲੇ। ਬਾਤਾ ਬੇੜਾ ਪੀਲੀ ਗਈ ਨਹੀਂ ਬਿਜਲੀ ਨਹੀਂ ਗਈ ਨਹੀਂ। ਉਹ ਚੈੱਕ ਕਰ ਉਹਦੇ ਵਿੱਚੋਂ। ਲਓ ਜੀ ਰੇੜਾ ਲੱਗਾ ਹੋਇਆ। ਇਹ ਹੁਣ ਸਾਰਾ ਚੁੱਕ ਚੁੱਕ ਕੇ ਆਪਾਂ ਸਿੱਟਨੇ ਆ ਪੱਠੇ ਇੱਥੇ। ਥੱਲੇ ਕੁਛ ਸ਼ਹਿਰ ਰੱਖ। ਕੋਈ ਨਹੀਂ। ਅੱਛਾ ਮੇਰੀ ਗੱਲ ਸੁਣ ਵਸੀਮ, ਹੁਣ ਕੁਤਰਨੇ ਕਿੰਨੇ ਆ ਤੇ ਚੱਕਣੇ ਕਿੰਨੇ ਆ? ਇਹ ਕੁੱਤਰਨੇ ਵੀ ਆਪਾਂ ਤੇ ਚੱਕਣੇ ਵੀ ਆਪਾਂ ਹੀ ਆ। ਹੂੰ। ਤਾਂ ਬਾਹਰੋਂ ਕੋਈ ਬੰਦਾ ਨਹੀਂ ਹੋਣਾ ਪਈ ਚੱਕਣ ਵਾਸਤੇ, ਆਪਾਂ ਹੀ ਚੁੱਕਣੇ ਆ। ਅੱਛਾ ਕਰਨੀ ਹੀ ਪੈਣੀ ਆ। ਚਲੋ ਫਿਰ ਤੂੰ ਚੁੱਕ ਲਾ ਤੇ ਮੈਂ ਕੁਤਰ ਲੈਣਾ। ਪੀਲੀ ਮਰ ਗਈ ਆ। ਠੀਕ ਆ। ਨਹੀਂ ਤੇ ਕੋਸ਼ਿਸ਼ ਕਰਦੇ ਆ ਇੱਥੋਂ ਖਿੱਚ ਕੇ ਰੇੜਾ ਨਹੀਂ ਇਹ ਨਹੀਂ ਹੋਣਾ। ਇਹ ਹੋ ਜਾਣਾ। ਇਹ ਨਹੀਂ ਹੋਣਾ। ਇੱਥੇ 2-2 ਫੁੱਟ ਮਿੱਟੀ ਚੜੀ ਆ। ਮੇਰਾ ਵੀਰ ਨਾ ਆਪਦਾ ਜ਼ੋਰ ਲਾ ਨਾ ਸਾਡਾ ਲਵਾ। ਆ ਸਾਰੀ ਖੁਸ਼ਕ ਪਈ। ਇਹ ਸਾਰੀ ਮਿੱਟੀ ਆ। ਇੱਥੇ ਪੈਰ ਰੱਖ ਕੇ ਵੇਖ ਲਾ। ਅੱਧਾ ਘੰਟਾ ਨੇ ਜੋ ਲਵਾ ਲਿਆ ਸਾਡਾ। ਹਾਂ ਆ ਵੇ ਹਾਂ ਆ ਵੇਖ ਲਾ ਆ ਠੀਕ ਹੈ ਇੱਥੇ। ਯਾਰ ਵਸੀਮ ਨਹੀਂ ਆਉਣਾ ਰੇੜਾ ਇੱਥੇ। ਨਾ ਬਹਿਸ ਕਰ ਨਾ ਕੰਮ ਖਰਾਬ ਕਰ ਮੇਰਾ ਵੀਰ। ਸਿਰਫ ਚੱਕੀ ਆ ਤੇ ਮੈਂ ਕੁਤਰੀ ਆਉਣਾ। ਚੱਲ ਆ ਜਾਓ। ਲੋ ਜੀ ਢੇਰ ਲੱਗ ਗਿਆ ਵਾ ਬਾਜਰੇ ਦਾ। ਵਸੀਮ ਸਾਹਿਬ ਨੇ ਲਾ ਲਿਆ। ਹੁਣ ਅੱਲਾ ਦੀ ਸਪੁਰਦ ਆਪਾਂ ਕੁਤਰੀਏ ਪੱਠੇ। ਹੈ ਜੀ ਆਹੋ ਸੌਖਾ ਹੀ ਆ ਨਾ ਕੰਮ। ਆਹ ਬਹੁਤ ਸੌਖਾ। ਵੇਖਿਆ ਇਹ ਤੂੰ ਹੀ ਜੋ ਕੀਤਾ ਇਹ ਜੋ ਕੀਤਾ ਅਮਰੀਕਾ ਨੇ ਕੀਤਾ ਹੈ। ਆ ਵੇ ਇੰਨਾ ਕਿੰਨਾ ਕੁ ਸਫ਼ਰ ਆ। ਇਹ ਸਫ਼ਰ ਇਹ ਉਹ ਹੀ ਸਮਝ ਲਾ ਜਿਵੇਂ ਪਹਾੜ ਵਾਲਾ ਹਿਸਾਬ ਨਹੀਂ ਹੁੰਦਾ ਵੀ ਪਹਾੜ ਸਿੱਧਾ ਤਾਂ ਨੂੰ ਹੁੰਦਾ। ਕਿਲੋਮੀਟਰ ਥੋੜੇ ਬਣਦੇ ਚੜਨਾ ਔਖਾ। ਉਹਨੂੰ ਜਾਣਾ ਤੇ 100 ਵਾਰ ਆਇਆ ਨੂੰ ਹੋਣਾ। ਹਾਂ ਕਿੰਨਾ ਚੱਕਰ ਬਣ 200 ਹੋ ਗਿਆ ਭਾਜੀ। 200 ਤੇ ਕਿੰਨਾ ਮੀਲ ਬਣ ਜਾਣਾ। ਇਹ ਛੱਡ ਦੇ ਤੇਰੀ ਪ੍ਰੈਕਟਿਸ ਹੁੰਦੀ ਪਈ ਆ। ਹੋਰ ਕੀ ਤੈਨੂੰ ਚਾਹੀਦਾ? ਆ ਨਹੀਂ ਹਟਿਆ। ਮੈਂ ਕਿਹਾ ਲਾ ਦਿੱਤਾ ਪਰ ਕਹਿੰਦਾ ਇੰਨਾ ਕੰਮ ਸੀ। ਮੈਂ ਕਿਹਾ ਇੰਨਾ ਨਹੀਂ ਸੀ। ਇੰਨੇ ਲਾ ਕੇ ਆ ਕੁਦਰ ਗਿਆ ਤੇ ਫਿਰ ਇੰਨਾ ਕੰਮ ਸੀ। ਆ ਲੱਗ ਗਿਆ ਜੀ ਰੇੜਾ। ਅੱਲਾ ਅੱਲਾ ਕਰਕੇ ਬਾਜਰਾ ਲਾ ਕੇ ਸਾਰਾ ਬਾਜਰਾ ਲਾ ਕੇ ਫੇਰ ਜਾ ਕੇ ਲੱਗਾ ਚਰੀ ਨਾਲ। ਹੁਣ ਸਪੀਡ ਫੜੋ ਕੁਤਰੋ। ਪਾਉਣਾ ਕਿੰਨੇ ਆ? ਪਾਉਣੇ ਕਿੰਨੇ ਆ? ਚੂੜੀ ਲਿਆਣ ਕੇ ਪਾਉਣੇ। ਚੂੜੀ ਲਿਆ ਕੇ ਪਾਉਣੇ ਆ। ਬਾਜਰਾ ਕੁਤਰਨਾ ਵਾ ਸਾਰਾ। ਖਲੜੀ ਚਰੀ ਮਿਕਸ ਕਰਨੀ ਆ। ਪੰਡ ਫਿਰ ਸ਼ਾਮ ਤੱਕ ਖਾਣੀ। ਲੋ ਜੀ ਆ ਵੇਖ ਲੋ। ਇਹ ਲੋ ਸੂਤਰਾਲ ਚਰੀ ਹੈ ਜਿਹੜੀ ਲੰਮੀ ਆ 5 ਵਜੇ ਆ। ਉਹ ਵਿੱਚ ਆ ਗਈ। ਅੱਛਾ ਮੀਂਹ ਦੇ ਵਿੱਚ ਆਹੀ ਰੌਲਾ ਬਣਦਾ ਜ਼ਿਆਦਾ। ਪੱਠੇ ਦੇ ਵਾਵਾ ਕੁਤਰੇ ਗਏ। ਆ ਵੇਖੋ ਨਹੀਂ ਵੱਜਦੇ। ਅੱਡਾ ਤੇ ਭਰਿਆ ਗਿਆ। ਨਹੀਂ ਵੱਜਦੀ ਯਾਰ। ਕੀ ਹੋ ਗਿਆ? ਵੱਢ ਦੇ ਦਾਤਰੀ ਨਾਲ। ਹੈ ਮੈਂ ਕਿਹਾ ਦਾਤਰੀ ਨਾਲ ਵੱਢ ਦੋ। ਉਹ ਯਾਰ ਅਸਲ ਚ ਨਾ ਜਿਹੜੀ ਹੈਗੀ ਆ ਵੱਡੀ ਲੰਮੀ ਜ਼ਿਆਦੀ ਆ। ਗਿੱਲੀ ਵੀ ਆ। ਉਹ ਜਦੋਂ ਗਿੱਲਾ ਲੱਗਦਾ ਨਾ ਤੇ ਆਪੇ ਆ ਜਾਂਦੀ ਬਲੇਟੀ ਜਾਂਦੀ ਹੈ। ਰਹਿ ਗਈ ਬਸ ਥੋੜੀ ਜਿਹੀ ਆ ਰਹਿ ਗਿਆ ਵਾ। ਅੱਜ ਵਕਤ ਨੂੰ ਫਸੇ ਆ ਤੇ ਬਸ ਫਿਰ ਕਰਾ ਲਾ ਦੇ ਗੇਅਰ ਲਾ ਦੇ ਗੇਅਰ। ਧਿਆਨ ਨਾ ਕਰੀ ਹੁਣ। ਥੋੜੀ ਵੇਸ ਦੇ। ਬਸ ਦੇ ਦੇ ਦੇ। ਕੋਪਾ ਵੱਡਾ ਮੱਕੇ ਤੇ ਸਕੂਨ ਖਾਦੀ ਜਾਂਦੀ ਹੁਣ। ਚਰੀ ਪਾਤੀ ਤੇ ਅੱਗੋਂ ਵੀ ਪਾਤਾ। ਆਹੋ ਜਿਵੇਂ ਰੋਟੀ ਖਵਾ ਕੇ ਦੇਣਾ ਹੁਣ। ਇੱਥੇ ਉੱਥੇ ਗਾਰਾਂ ਨਾਲ ਇੱਥੇ ਖੜੀ ਰਹੂਗੀ। ਕੋਈ ਨਹੀਂ ਬਸ ਸਕੂਨ ਆ। ਸਹੀ ਹੈ। ਚੱਲ ਵਸੀਮ। ਚਲੋ ਯਾਰ ਅੱਲਾ ਅੱਲਾ ਹੀ ਕੁਤਰੇ ਗਿਆ ਇੱਥੇ। ਹੈ ਅੱਲਾ ਅੱਲਾ ਹੀ ਕੁਤਰੇ ਗਿਆ। ਯਾਰ ਟਾਈਮ ਵੀ ਇਹਨੂੰ ਕਿਹੜਾ ਪੱਠੇ ਬਹੁਤ ਆ। ਪੱਠੇ ਤੇ ਬਹੁਤ ਆ। ਵਾਧੂ ਆ। ਸਰ ਗਿੱਲੇ ਆ ਤੇ ਭਾਰੇ ਵੀ ਆ। ਹੋਰ ਪਾਣੀ ਆ ਵਿੱਚ। ਕੁਰਲੀਆਂ ਭਰ ਦੇਣੀਆਂ ਅੱਜ ਠੰਡਾ ਮੌਸਮ। 2 ਵਾਰੀ ਭਰ ਲਿਓ। ਕਿਹੜਾ ਆਪਣਾ ਉੱਥੇ ਸ਼ਰਤ ਲੱਗੀ ਆ ਆਪਣੀ। ਜੱਟੂ ਮੋਟਰ ਚਲਾ ਕੇ ਆਪ ਪੈਪ ਨਾਲ ਲਾਓ ਪਾਣੀ ਭਰ ਲਈਏ। ਅੱਜ ਪਾਣੀ ਹੈ ਨਹੀਂ ਥੋੜਾ ਪਾਣੀ ਆ। ਜਾ ਮੇਰੇ ਪੁੱਤ। ਇੱਧਰ ਵੀ ਪਾਣੀ ਪੂਣੀ ਚੱਲ ਗਿਆ ਵਾ। ਹੁਣ ਸਹੀ ਹੋ ਜਾਊਗਾ। ਹਾਂ ਬਈ ਕੀ ਕਹਿੰਦਾ ਹੈ? ਰੇੜੇ ਤੈਨੂੰ ਕਿਹਨੇ ਕਿਹਾ ਸੀ ਭੱਜ ਗਿਆ?
ਭੱਜਿਆ ਨਹੀਂ ਸੀ ਹਾਂ ਕਬੂਤਰ ਦਾ ਨਵਾਂ ਬੱਚਾ ਬਾਹਰ ਆਇਆ ਉਹਨੂੰ ਅੰਦਰ ਕਰਨੀ ਬਸ ਸਹੀ ਹੈ ਮੱਖੀ ਵੱਜ ਗਈ ਹੈ ਲਓ ਜੀ ਮੌਸਮ ਜਿਹੜਾ ਵਾ ਫੁੱਲ ਨਿਖਰ ਗਿਆ ਧੁੱਪ ਨਿਕਲ ਆਈ ਆ ਚੁਭਵੀਂ ਜੀ ਕਰਕੇ ਵਿੱਚ ਝੜ ਹੋ ਜਾਂਦਾ ਵਿੱਚ ਹੋ ਜਾਂਦੀ ਆ ਧੁੱਪ ਤੇ ਜੱਟੂ ਨੇ ਆਪਦੇ ਜਣੇ ਆ ਨਾ ਸੋਹਣਾ ਬੜਾ ਜਿਹਾ ਕਰਤਾ ਕਿ ਹੁਣ ਇਹ ਮੀਂਹ ਨਹੀਂ ਪੈਣਾ ਬੰਦਾ ਪੁੱਛੇ ਕਿੱਡਾ ਗਿਆ ਆਪਾਂ ਨੂੰ ਵਕਤ ਪਿਆ ਸੀ ਜੱਟੂ ਹੈ ਬਈ ਇਹ ਨਾ ਉਹ ਜਿਹੜੇ ਬੂਹੇ ਅੱਗੇ ਖਰਾਬ ਹੋਇਆ ਹਾਂ ਅੱਜ ਦੀ ਧੁੱਪ ਤੇ ਕੱਲ ਦੀ ਧੁੱਪ ਲੱਗ ਗਈ ਹਾਂ। ਪਰਸੋਂ ਨੂੰ ਪੁੱਠਾ ਕਰਕੇ ਕਰਾਇਆ ਬੈਕ ਮਾਰ ਦੇਣਾ ਤੇ ਸਾਰੇ ਫੇਰ ਉਦਾਂ ਹੋ ਜਾਣਾ ਤੇਰੀ ਪੂਰੀ ਸਿਆਣਪ ਵਾਲੀ ਗੱਲ ਹੁੰਦੀ ਆ ਆ ਮਿੱਟੀ ਹਾਂ ਇਹਦੇ ਉੱਤੇ ਕਾਲੀ ਆ ਪਰਸੋਂ ਪੈਪ ਮਾਰ ਕੇ ਹਾਂ ਇਹ ਸਾਰੀ ਲਾ ਰਹੇ ਨੇ ਲਾ ਦੇਣੀ ਉੱਤੋਂ ਨਹੀਂ ਆ ਮਿੱਟੀ ਲਾ ਰਹੇ ਨਹੀਂ ਹਾਂ। ਆਹ ਇੱਥੇ ਵੀ ਅੱਛਾ ਉਹ ਜਿਹੜੀ ਆ ਸਾਹਮਣੇ ਇਹ ਸਾਰੀ ਮਿੱਟੀ ਲੱਥ ਜਾਣੀ ਜਦੋਂ ਪਾਣੀ ਵਿੱਚ ਭਾਈ ਹਲੇ 5 ਤੋਂ 6 ਦਿਨ ਮੀਂਹ ਬਾਰਿਸ਼ਾਂ ਵਾ ਇਹ ਹਿਸਾਬ ਰੱਖ ਲੈ ਤੂੰ ਨਹੀਂ ਹੁਣ ਨਹੀਂ ਪੈਂਦੇ ਨੇ। ਅੱਛਾ ਅੱਲਾ ਖੈਰ ਕਰੇਗਾ ਇੱਧਰ ਵੀ ਵੇਖ ਚਿਕੜੋ ਚਿਕੜੀ ਹੋਇਆ ਗਾਵਾਂ ਦਾ ਇਹ ਵੀ ਸੁੱਕ ਜਾਣਾ ਡੋਰ ਸੁੱਕ ਜਾਵੇ ਇੱਕ ਵਾਰੀ ਫਿਰ ਇੱਥੇ ਵੀ ਕਿਰਾਇਆ ਮਾਰਾਂਗੇ ਤੇ ਆਪਾਂ ਹੁਣ ਨਾ ਐਂਬਰ ਰਾਣੀ ਨੂੰ ਬਾਹਰ ਕੱਢ ਲਈਏ ਪੱਖਾ ਲਾਇਆ ਸੀ ਇਹਦੇ ਵਾਸਤੇ ਮੈਂ ਕਿਹਾ ਵੀ ਯਾਰ ਮੱਖੀਆਂ ਮੁੱਖੀਆਂ ਜਿਹੜੀਆਂ ਨੂੰ ਵਿਚਾਰੀ ਨੂੰ ਤੰਗ ਕਰਦੀਆਂ ਨਾ ਐਂਬਰ ਹਾਂਜੀ ਜਾਣਾ ਹੀ ਬਾਹਰ ਹੈ ਬਈ ਉਹ ਜੀ ਐਂਬਰ ਰਾਣੀ ਨੂੰ ਛੱਡ ਕੇ ਬਾਹਰ ਲਿਬੜ ਗਈ ਇੱਥੇ ਤੇ ਗੁੱਸਾ ਕਿਹੜੀ ਗੱਲ ਦਾ ਬਈ ਹੈ ਬਈ ਗੁੱਸਾ ਕਾਹਨੂੰ ਕਰਦੀ ਇੱਧਰ ਐਹਮ ਜਾਣਾ ਬਸ ਕਰਵਾ ਲਈਏ ਬਸ ਮੇਰਾ ਬੱਚਾ ਬਸ ਬੱਚਾ ਬਸ ਬੰਨਣ ਲੱਗਾ ਬੰਨਣੀ ਬਸ ਐ ਤੇ ਗਿੱਲਾ ਜਿਹਾ ਹੀ ਆ ਵੈਸੇ ਕੁਛ ਨਹੀਂ ਦਾ ਖੈਰ ਆ ਕਰ ਲੈਣਾ ਮੈਨੂੰ ਮੜਾ ਜਾ ਚਲ ਬੰਨ ਦੇ ਫਿਰ ਕਹਿੰਦੇ ਮੁੰਡੇ ਬਹਿ ਗਏ ਆ ਵੀ ਮੁਰਕ ਪੱਟਣ ਹੈ ਬਈ ਲਾਉਣ ਦੀ ਤਿਆਰੀ ਆਪਦੇ ਜਣੇ ਕਰਨ ਦੀ ਸੋਚਦੇ ਆ ਪਰ ਹੁੰਦੀ ਨੀ ਗੀ ਕਿਉਂ ਸੀਮ ਸਾਹਿਬ ਭਾਈ ਬਾਰਿਸ਼ ਹੋਈ ਸੀ ਤੇ ਬਾਕੀ ਕੰਮ ਤਾਂ ਸਾਰਾ ਗਿਆ ਠੱਪ ਤੇ ਆਹ ਕੰਮ ਹੈਗਾ ਸੀ ਮੈਂ ਕਿਹਾ ਗਿੱਲ ਹੈਗੀ ਹੈ ਤੇ ਇਹਦੇ ਵਿੱਚੋਂ ਆ ਖਿੱਚ ਲਈਏ ਮੁੜ ਕੇ ਟੈ ਇਹ ਵੱਧਦਾ ਜਾਂਦਾ ਇਹਨੂੰ ਇਹ ਭਾਈ ਵਧਣਾ ਹੀ ਵਧਣਾ ਵਾ ਪਹਿਲਾਂ ਸੋਚਿਆ ਸੀ ਕਿ ਵੀ ਆ ਜਰਾ ਵੱਡਾ ਹੋ ਜਾਵੇ ਨਿਜ਼ਾਮ ਘਰ ਦੀ ਜਿਹੜਾ ਪਾਣੀ ਮੋਟਰ ਦਾ ਲੱਗਦਾ ਸੀ ਉਹਦੇ ਨਾਲ ਇਹ ਵਧਣਾ ਨਹੀਂ ਸੀ ਉਹ ਹਾਂ। ਪੈ ਗਈ ਬਾਰਿਸ਼ ਹੁਣ ਆਉਣਾ ਹੁਣ ਇਹ ਖਾਦ ਪੈ ਗਈ ਇਹਨੂੰ ਸਮਝ ਹਾਂ ਹੁਣ ਤਾਂ ਆਉਣਾ ਇਹ ਉੜਦਾ ਦੇਣਾ ਚ ਹੀ ਆਊਗਾ ਹਾਂ ਇਹ ਤਾਂ ਹੁਣ ਘੋੜੀ ਦਾ ਕਹਿਣਾ ਕੋਈ ਘਾਹ ਹੀ ਬਣ ਗਿਆ ਪਰ ਮੁਰਕੋ ਵੀ ਨਹੀਂ ਖਾਂਦੀ ਇਹ ਅੱਜ ਪੱਟ ਦਿੰਦੇ ਆ ਜਿੰਨਾ ਕਿ ਪੱਟਿਆ ਗਿਆ ਤੇ ਜੱਟੂ ਇੱਧਰ ਬੈਠਾ ਵਾ ਕੋਈ ਤਰਤੀਬ ਨਹੀਂ ਗੀ ਛੁਰੀ ਲੈ ਕੇ ਨਾ ਬੈਠਾ ਅੱਜ ਕਿਉਂ ਸਰ ਸਾਹਿਬ ਇੱਧਰ ਵੇਖੋ ਮੜਾ ਜਾ ਕਿਹੜੀ ਤਰਤੀਬ ਆ ਉਹ ਭਾਈ ਗਡੋਏ ਨਾ ਹਲਾਲ ਕੀਤੀ ਜਾਵੀਂ ਓਏ ਗੜੋਈ ਵੀ ਬਹੁਤ ਇਹਦੇ ਵਿੱਚ ਜੱਟੂ ਹੈਗੇ ਆ ਚੱਲ ਆ ਇੱਧਰ ਗੱਲ ਸੁਣ ਇੱਧਰ ਐ ਨੂੰ ਮੂੰਹ ਕਰ ਐ ਨੂੰ ਬਹਿ ਸਿੱਧਾ ਉਰੇ ਨੂੰ ਆ ਤੂੰ ਪੱਟੀ ਛੇੜ ਲੈ ਤੇ ਮੈਂ ਉਰੇ ਨੂੰ ਆਉਣਾ ਨਾ ਸਿੱਧਾ ਅਸੀਂ ਨਾ ਤਰਤੀਬ ਬੰਨੀ ਆ ਵੀ ਐ ਨੂੰ ਜਾਣਾ ਸਿੱਧਾ ਉਹ ਤੱਕ ਜਾਣਾ ਵਾ ਇੱਧਰ ਵਾਲਾ ਹਿੱਸਾ ਜਿਹੜਾ ਆਪਾਂ ਪੱਟਣਾ ਵਾ ਜੱਟੂ ਬਹਿ ਗਿਆ ਐ ਨੂੰ ਬਾਕੀ ਸਾਰੇ ਬਹਿ ਗਏ ਐ ਨੂੰ ਮੈਂ ਇਦਾਂ ਆਇਆ ਦਾ ਜਾ ਕਿਉਂ ਨਹੀਂ ਜਾਣਾ ਤੂੰ ਮੈਂ ਇਦਾਂ ਸਿੱਧਾ ਗਾ ਐ ਨੂੰ ਕਿੱਧਰ ਜਾ ਰਿਹਾ ਤੂੰ ਆ ਵੇਖ ਉਹ ਸੈਮ ਲਈ ਜਾਂਦਾ ਇੱਥੋਂ ਇਹਨੇ ਬੈਕ ਤੂੰ ਬਹਿ ਜਾਣਾ ਇੱਥੋਂ ਕਿਤਾਈ ਹੂੰ ਇੱਥੋਂ ਮੈਂ ਇੰਨਾ ਇੱਥੋਂ ਠੀਕ ਹੈ ਵੀ ਪ੍ਰਾਤ ਪਤਾ ਨਹੀਂ ਜੱਟੂ ਲੈ ਕੇ ਜਾਂਦਾ ਕਿ ਨਹੀਂ ਜਾਂਦਾ ਵਸੀਮੀ ਇਹ ਰਾਹ ਚ ਇਹਨੇ ਛੱਡ ਕੇ ਭੱਜ ਜਾਣਾ ਦੇਖ ਲਈ ਚਲੋ ਵੇਖ ਲੈਨੇ ਆ ਵਲੌਗ ਵਾਲੇ ਵੇਖਿਓ ਅੱਜ ਦੱਸਣਾ ਹੈ ਮੈਂ ਜੱਟੂ ਭੱਜ ਗਿਆ ਲੋ ਜੀ ਆ ਪੱਟ ਤਾਂ ਪਰਲਾ ਦੋਗੀ ਜਿਹੜੀ ਸੀ ਸਾਰੀ ਉਹ ਥੋੜਾ ਜਿਹਾ ਵਿੱਚ ਰਹਿ ਗਿਆ ਵਾ ਤੇ ਜੱਟੂ ਉੱਠਿਆ ਐਂਡ ਤੇ ਮੈਂ ਸਾਰਾ ਪੱਟ ਕੇ ਉੱਠਿਆ ਨਹੀਂ ਸਾਰਾ ਪੱਟ ਕੇ ਉੱਠਿਆ ਇਹ ਮੰਨਦੇ ਆ ਭਾਈ ਅਸੀਂ ਅਸੀਂ ਕਿਹਾ ਸੀ ਵੀ ਜੱਟੂ ਨਿਕਲ ਜਾਏਗਾ ਵਿੱਚੋਂ ਨਹੀਂ ਨਿਕਲਿਆ ਉਹ ਅੰਡ ਤੇ ਕੀਤਾ ਨਹੀਂ ਉਹ ਕੀਤਾ ਸਾਨੂੰ ਰਹਿ ਗਿਆ ਉਹ ਮੇਰਾ ਸਾਨੂੰ ਉਹ ਕਰ ਲਾਂਗੇ ਭਾਈ ਉਹ ਕਰ ਲਾਂਗੇ ਹਾਂ ਸੁਸਤੀ ਨਾ ਕੀਤਾ ਤਾਂ ਐਂਡ ਤੇ ਉੱਠਿਆ ਨਹੀਂ ਸੁਸਤੀ ਨਾ ਨਹੀਂ ਕੀਤਾ ਉਹਨੇ ਮਜ਼ੇ ਨਾਲ ਕੀਤਾ ਹੈ ਇਸੇ ਬੋਲਤੇ ਹੈ ਮਜ਼ਾ ਮੈਂ ਸੋਹਣਾ ਕੀਤਾ ਉਹ ਮੇਰੇ ਵਾਲੀ ਲਾਈਨ 'ਚ ਹੈ ਨਹੀਂ ਇੱਧਰ ਲਿਖ ਕੇ ਹੈਗਾ ਉੱਗੀ ਹੋਣਾ ਵੇਖ ਨਹੀਂ ਇਹਦਾ ਜਦੋਂ ਦੋ ਉੱਤੋਂ ਤੋਂ ਤਾਂ ਨਹੀਂ ਪੱਟਿਆ ਸਹੀ ਦੱਸ ਦੇ ਜੱਟੂ ਵਿੱਚੋਂ ਇਹਨਾਂ ਨਾ ਕਰ ਲੈਨੇ ਆ ਭਾਈ ਹੁਕਮ ਕਰ ਲਓ ਜੀ ਆਪਣੀਆਂ ਬਤਖਾਂ ਅੱਛਾ ਇਹ ਪੂਲ 'ਚ ਨਹੀਂ ਅੱਜ ਕੱਲ ਆ ਰਹੀਆਂ ਇੱਥੇ ਆ ਰਹੀਆਂ ਭਾਈ ਆ ਰਹੀਆਂ ਤੇ ਉਹ ਉੱਥੇ ਜ਼ਿਆਦਾ ਫਿਰਦੀਆਂ ਪਈਆਂ ਨਹੀਂ ਉਧਰ ਬਹੁਤਾ ਫਿਰਦੀਆਂ ਪਈਆਂ ਸੈਮ ਕਿ ਡੁੱਬੀਆਂ ਸੁਬਾ ਨਾ ਹੈ ਇੱਥੋਂ ਮੜੇ ਉਹ ਤੇ ਨਿਕਲੇ ਇੱਥੋਂ ਮੜੇ ਉਹ ਤੇ ਨਿਕਲੇ ਅੱਛਾ ਯਾਰੀਆਂ ਵਿੱਚ ਆ ਹੁਣ ਜਿਹੜਾ ਘਾਹ ਇਹ ਖਾ ਇਹ ਕਿਆਰੀਆਂ ਵਾਲਾ ਜਿਹੜਾ ਘਾਹ ਨਾ ਇਹ ਆਪਾਂ ਇਹ ਖਾਲੀਆਂ ਕਰਨੀਆਂ ਥੋੜੀਆਂ ਨੀਵੀਆਂ ਮਿੱਟੀ ਚੱਕ ਕੇ ਲਾਉਣੀਆਂ ਆਪਾਂ ਨਾਲ ਉਹਦਾ ਰੀਜ਼ਨ ਇਹ ਆ ਕਿ ਵੀ ਜਦੋਂ ਹੀ ਆਪਾਂ ਇਹਨਾਂ ਨੂੰ ਪਾਣੀ ਛੱਡਦੇ ਨਾ ਇਸ ਚੀਜ਼ ਨੂੰ ਸਾਰਾ ਪਾਣੀ ਇੱਧਰ ਵੜ ਜਾਂਦਾ ਸੋ ਇਹਨੂੰ ਆਪਾਂ ਇੱਥੇ ਇਹਨੂੰ ਥੋੜਾ ਨੀਵਾ ਕਰਕੇ ਮਿੱਟੀ ਲਾਵਾਂਗੇ ਇੱਥੇ ਠੀਕ ਆ ਤੇ ਉਸ ਤੋਂ ਬਾਅਦ ਇਹ ਹੋ ਜਾਊਗਾ ਬਿਲਕੁਲ ਪਰਫੈਕਟ ਇਨਸ਼ਾਅੱਲਾ ਘਾਹ ਨਿਕਲ ਜੂ ਹਾਂ ਘਾਹ ਨਿਕਲ ਜੂਗਾ ਤੇ ਸਵੇਰੇ ਨਾ ਇਹਦੇ ਨਾਲ ਲਾਵਾਂਗੇ ਮਿੱਟੀ ਜਿਵੇਂ ਆਹ ਲੱਗੀ ਹੋਈ ਨਾ ਆ ਭਰ ਕੇ ਲਾਈ ਆ ਤੇ ਉਹ ਦੂਸਰੇ ਪਾਸੇ ਆਪਾਂ ਲਾਵਾਂਗੇ ਮਿੱਟੀ ਕਿਉਂ ਸੈਮ ਸਾਹਿਬ ਠੀਕ ਨੀ ਗਾ ਉਹ ਚੈੱਕ ਕਰ ਤੂੰ ਘਾਹ ਸਾਰਾ ਸਾਫ਼ ਕਰ ਲੈ ਐਂਬਰ ਐਂਬਰ ਚਰਨ ਦੇ ਸਕੂਨ ਨਾਲ ਇਹਨਾਂ ਨੇ ਸੋਹਣੇ ਕੰਮ ਤੇ ਲਾਤੀ ਚਰਨ ਵਾਲੇ ਤੇ ਹੁਣ ਡਰਦੀ ਡੁਰਦੀ ਨਹੀਂ ਭੱਜਦੀ ਨਹੀਂ ਤੁਰ ਫਿਰ ਕੇ ਆਰਾਮ ਸਕੂਨ ਨਾਲ ਮਾਸ਼ਾਅੱਲਾ
ਚਾਰਦੀ ਰਹਿੰਦੀ ਆ। ਚਾਰਲੀ ਹਟ ਜਾ, ਇਹ ਮੱਕੀ ਖਾਦੀ ਜਾਂਦੀ ਵੇਖ ਇਹਦੇ ਪੁੱਠੇ ਕੰਮ। ਹਟ ਜਾ ਕਰ, ਚਾਰਲੀ ਤੇ ਕੈਂਡੀ ਦੇ ਬੈਠਿਆ ਦੋਸਤ ਇੱਕੋ ਹੀ ਆ ਹੈ, ਚਿੱਟਾ ਦੋਸਤ ਆ। ਸਵੇਰੇ ਇਹਨੂੰ ਭਾਈ ਮਧੋਲਿਆ ਫੜ ਕੇ ਰੀਝ ਨਾਲ ਆ ਰੋਈ ਹੈ, ਹਰ ਰੋਜ਼ ਮਧੋਲਦੇ ਆ। ਖੇਡਦੇ ਆ। ਨਹੀਂ ਸਵੇਰੇ ਤੇ ਜਿਹੜਾ ਵੇਖਿਆ ਨਾ ਵੀ ਇਹ ਨਾ ਇੱਕ ਨੇ ਲੱਤ ਫੜੀ ਇਹਨਾਂ ਨੇ ਇੱਕ ਲੱਤ ਹੀ ਖਿੱਚ ਲੈਣੀ ਇਹਦੀ। ਹੈ, ਇੱਕ ਨੇ ਧੌਣ ਫੜੀ, ਇੱਕ ਲੱਤ ਹੀ ਇਹਦੀ ਖਿੱਚ ਲੈਣੀ ਇਹਨਾਂ ਨੇ। ਨਹੀਂ ਖਿੱਚਦੀਆਂ, ਇਹ ਆ ਵੀ ਤੇ ਕਰਦੀਆਂ ਉਹਦਾ ਪਿਆਰ ਪਤਾ ਨਹੀਂ ਉਹ ਕਰਦੀਆਂ ਕਿ ਇਹ ਕਰਦਾ। ਪਿਆਰ ਬਹੁਤ ਹੈ ਇਹਨਾਂ ਦਾ। ਪਿਆਰ ਬਹੁਤ ਕਰਦਾ। ਨਹੀਂ ਇਹ ਮਗਰ ਅੱਛਾ ਆਹ ਲਾਲ ਜਿਹਾ ਡਰ ਜਾਂਦਾ ਵਾ ਤੇ ਆ ਕਾਲਾ ਨਹੀਂ ਡਰਦਾ। ਆ ਵੇਖਿਆ ਕਿਵੇਂ ਮੈਲਾ ਹੋਇਆ ਇਹਨਾਂ ਨੇ ਦੋੜ ਕੀਤਾ। ਆਹੋ ਸਵੇਰੇ ਇੱਕ ਨੇ ਲੱਤ ਫੜੀ, ਇੱਕ ਨੇ ਇਧਰੋਂ ਖਿੱਚਿਆ। ਆਹੋ ਧੁੰਦੇ ਪਏ ਆ ਤੇ ਉਹ ਐਸਾ ਆ ਜਾਂਦਾ ਵੀ ਨਹੀਂਗਾ। ਉਹ ਚੈੱਕ ਕਰੋ, ਭੱਜ ਗਿਆ, ਉਹ ਬੈਠਾ। ਹਜੇ ਟਾਈਮ ਨਹੀਂ ਰੱਖਿਆ ਜਾਂਦਾ ਹੈ ਡਰਨਾ। ਅੱਛਾ ਆਪਾਂ ਜੇ ਫਿਰਦੇ ਪਏ ਆ, ਤੁਸੀਂ ਨਾ ਭੱਜੋ, ਪਰੇ ਹੋ ਜਾ ਤੂੰ। ਅੱਛਾ ਨਾਲ ਹੀ ਹੋ ਗਿਆ, ਪਰੇ ਹੋ ਜਾ। ਮੂਡ ਨਹੀਂ ਨਾ ਆ ਇੱਕ ਤਾਂ ਲੈ ਗਿਆ। ਉਹ ਪੈ ਗਿਆ ਉਹ ਇੱਕ ਤਾਂ ਇਹਨਾਂ ਦੀ ਸਪੀਡ ਚੈੱਕ ਕਰ ਵੀ ਵੇਖ ਜਾਣੀਆਂ ਨੇ। ਕੈਂਡੀ ਗਈ ਆ? ਹੋ ਗਈਆਂ ਦੋਵੇਂ। ਹਾਂ ਉਹ ਬੱਤਖਾਂ ਦੀ ਖੈਰ ਆ, ਤੁਸੀਂ ਡਰੇ ਕਿ ਨਹੀਂ ਡਰੇ? ਸਾਰੇ ਕਹਿੰਦੇ ਸੀ ਤੁਹਾਡੇ ਕੋਲ ਨਾ ਪਹਿਲਾਂ ਵੱਡਾ ਕੁੱਤਾ ਸੀ ਆਪਣਾ ਦਾ ਟੌਮ, ਅਸੀਂ ਉਹ ਤੋਂ ਬਹੁਤ ਚਾਲੂ ਆ, ਅਸੀਂ ਉਹ ਥੋੜਾ ਜਿਹਾ ਬੁੱਢਾ ਹੋਇਆ ਤੇ ਹੁਣ ਤੁਸੀਂ ਇਹ ਰੱਖ ਲੀਆਂ ਦੋਵੇਂ ਤੇ ਜਾਣ ਨਹੀਂ ਛੱਡਦੀਆਂ। ਇਹ ਅੱਜ ਕੱਲ ਖੋਲੀਆਂ ਹੁੰਦੀਆਂ ਤੇ ਇਹ ਭਾਈ ਪੂਰੀਆਂ ਚੜਾਈ ਕਰਦੀਆਂ ਅੱਜ ਕੱਲ। ਉਹ ਅੱਛਾ ਉਹਦਾ ਟੌਮ ਦਾ ਕੰਮ ਚੁੱਪ ਕਰਕੇ ਜਾ ਕੇ ਤੇ ਲੱਗਦਾ ਬੰਦੇ ਨੂੰ। ਉਹ ਤੇ ਅੱਜ ਲੱਗਾ ਜਦੋਂ ਪੈਣ ਫੈਸਲ ਆਇਆ ਇੱਥੇ ਨਾਲ ਦਾ ਮੁੰਡਾ ਆਪਣਾ ਗਵਾਂਢੀਆਂ ਦਾ, ਤੇ ਉਹ ਇਹ ਪਈਆਂ ਦੋਵੇਂ ਜਿਹੜੀਆਂ ਉਹਨੂੰ ਉਹ ਅੰਦਰੋਂ ਉੱਠਿਆ, ਅੰਦਰੋਂ ਉੱਠਿਆ ਤੇ ਚੁੱਪ ਕਰਕੇ ਸਿੱਧਾ ਹੀ, ਉਹ ਅਸਲ 'ਚ ਪੈਂਦਾ ਨਹੀਂਗਾ, ਉਹ ਫੜਦਾ ਉਹ ਹੀ ਆ। ਜਾਂਦਾ ਫੜਦਾ ਹੀ ਆ। ਚੁੱਪ ਕਰਕੇ ਤੁਰਿਆ ਗਿਆ ਤੇ ਨੇੜੇ ਜਾ ਕੇ ਉਹਦੇ ਹੋ ਗਿਆ ਬੱਕੀ। ਤੇ ਇਹ ਭਾਈ ਅਸੀਂ ਮੈਂ ਕਿਹਾ ਨਾਲ ਨਾ ਇੱਟਾਂ ਸੀ ਵਿੱਚ ਨਜ਼ਰ ਆਉਂਦੀਆਂ, ਮੈਂ ਕਿਹਾ ਇਹ ਕੱਢਦੀਆਂ ਮੁੜ ਕੇ ਜੋ ਕਿਰਾਇਆ ਜੋ ਮਾਰਨਾ ਸਾਰਾ ਵੇਖੋ ਇੱਥੇ ਕੰਮ ਜਿਹੜਾ ਖਰਾਬ ਕੀਤਾ ਇਹਨਾਂ ਨੇ। ਸੀਮ ਸਾਹਿਬ ਨੇ ਭਾਈ ਬਣਦਾ ਸੀ ਕਰਨਾ। ਇਹ ਬਣਦਾ ਹੀ ਚੰਗਾ ਸਗੋਂ, ਤੂੰ ਕਿਹਾ ਵੀ ਇਹ ਵੇਲੇ ਰਹਿਣ ਨਾ, ਮਤਲਬ ਕੋਈ ਐਸਾ ਸਮਾਂ ਨਾ ਆਵੇ ਕਿ ਵੇਲੇ ਹੋ ਜਾਣ, ਹਨਾ। ਭਾਈ ਪੱਠੇ ਤੋਂ ਕੁਤਰਨੇ ਸੀ, ਕਿਸੇ ਤਰੀਕੇ ਡੰਗਰਾਂ ਦਾ ਢਿੱਡ ਭਰਨਾ ਸੀ। ਢਿੱਡ ਭਰ ਲਿਆ, ਹਾਂ। ਸਵਾਦ ਲੈ ਲਿਆ। ਸਵਾਦ ਆ ਆ ਗਿਆ। ਸਵੇਰੇ ਸਵਾਦ ਤੈਨੂੰ ਮੈਂ ਦਵਾਉਣਾ ਇੱਥੇ, ਟਾਈਮ ਨਾਲ ਵੱਢ ਕੇ ਸ਼ੁਰੂ ਹੋ ਜਾਣਾ। ਜੇ ਮੀਂਹ ਨਾ ਪਿਆ ਹੁਣ, ਅੱਲਾ ਰੱਖੇ ਖੈਰ, ਮੌਸਮ ਤੇ ਸਹੀ ਆ, ਮੌਸਮ ਠੀਕ ਆ ਲੇਕਿਨ ਇਤਬਾਰ ਨਹੀਂ ਹੈਗਾ। ਕਹਿੰਦੇ ਸੀ ਕੱਲ ਸਾਰਾ ਦਿਨ ਕਿੰਨਾ ਸੋਹਣਾ ਮੌਸਮ ਸੀ, ਗਰਮੀ ਵੀ ਸੀ, ਪਰ ਫਿਰ ਕਿਦਾਂ ਇੱਕੋ ਵਾਰੀ ਮੀਂਹ ਆਇਆ। ਸੁਬਾ ਆਪਾਂ ਦੱਸਿਆ ਵੀ ਐ ਮੈਂ ਕਿਹਾ ਸੀ ਵੀ ਆਉਣਾ, ਫਿਰ ਮੈਂ ਕਿਹਾ ਵੀ ਨਹੀਂ ਆਉਂਦਾ ਹੈਗਾ, ਉਮੀਦ ਤਾਂ ਬੜੀ ਆ, ਪਰ ਭਾਈ ਇੱਕੋ ਵਾਰੀ ਆਇਆ ਬੱਦਲ। ਆ ਗਿਆ, ਇੱਕੋ ਵਾਰੀ ਆਇਆ। ਤੇ ਅੱਛਾ ਯਾਰ ਮੈਂ ਕਿਹਾ ਨਾਲ ਕਰਦੇ ਕਰਦੇ ਕੁਛ ਨਾ ਗੱਲਾਂ ਕਰ ਲਈਏ। ਇੱਕ ਦੋ ਬਾਈ ਵਿੱਚ ਕਮੈਂਟ ਆਉਂਦੇ ਪਏ ਸੀ। ਇੱਕ ਭਰਾ ਕਹਿੰਦਾ ਸੀ ਮੈਨੂੰ ਹੁਣ ਉਹਨਾਂ ਦਾ ਨਾਮ ਨਹੀਂ ਮੇਰੇ ਜ਼ਿਹਨ ਦੇ ਵਿੱਚ, ਕਮੈਂਟ ਮੈਂ ਪੜ੍ਹ ਲੈਣਾ ਹੁੰਦਾ ਤੇ ਫਿਰ ਦਿਮਾਗ 'ਚ ਆ ਵੀ ਜਾਂਦੇ ਆ। ਤੇ ਅਕਸਰ ਭਰਾ ਕਹਿੰਦੇ ਹੁੰਦੇ ਵੀ ਸਾਡਾ ਤੁਸੀਂ ਰਿਪਲਾਈ ਨਹੀਂ ਕਰਦੇ ਤੇ ਅਸੀਂ ਅੱਜ ਤੋਂ ਬਾਅਦ ਵਲੌਗ ਨਹੀਂ ਵੇਖਣਾ ਜਾਂ ਕਮੈਂਟ ਨਹੀਂ ਕਰਨਾ। ਤੇ ਭਰਾਵਾ ਮੈਂ ਕੋਸ਼ਿਸ਼ ਕਰਦਾ ਹੁਣ ਆਪਦੇ ਵੱਲੋਂ ਵੀ ਰਿਪਲਾਈ ਕਰਾਂ ਤੁਹਾਡੀਆਂ ਗੱਲਾਂ ਦੇ, ਸੋ ਅਕਸਰ ਨਾਮ ਨਹੀਂ ਲੈ ਜਾਂਦੇ। ਹੁਣ ਮੈਂ ਫੋਨ ਮੇਰਾ ਸੈਮ ਦੇ ਕੋਲੇ ਆ, ਹੁਣ ਮੈਂ ਨਾਮ ਮੈਨੂੰ ਜ਼ਿਹਨ 'ਚ ਨਹੀਂ ਇਦਾਂ ਰਹਿੰਦੇ। ਇੱਕ ਮੁਮਤਾਜ਼ ਬਾਈ ਸੀ, ਠੀਕ ਆ, ਹੋਰ ਵੀ ਦੋ ਚਾਰ ਭਰਾ ਨੇ। ਇੱਕ ਬਾਈ ਕਹਿੰਦਾ ਸੀ ਕਬੂਤਰ ਵੀ ਵਿਖਾ ਦਿਆ ਕਰੋ, ਸਾਰੇ ਭਾਈ ਹਰਸ਼ਾ ਵਿਖਾ ਦਿੰਨੇ ਆ, ਵੇਖ ਲਓ ਤੁਸੀਂ ਕਬੂਤਰ ਨਹੀਂ ਵਿਖਾਉਣੇ ਯਾਰ। ਆ ਲੋ ਜੀ ਮਾਸ਼ਾਅੱਲਾ ਆ ਵੀ ਗਿਆ, ਕਹਿੰਦਾ ਦਾਣੇ ਪਾਏ ਹੋਏ ਥੱਲੇ। ਕਹਿੰਦਾ ਮੈਨੂੰ ਵੇਖੋ ਗੌਰ ਨਾਲ। ਤੇ ਖੁੱਡਾ ਆਪਾਂ ਇਹਨਾਂ ਦਾ ਬਦਲ ਦੇਣਾ ਵਾ ਕਬੂਤਰਾਂ ਦਾ। ਮੈਂ ਸੈਮ ਨੂੰ ਅਗਲੇ ਦਿਨ ਵੀ ਕਿਹਾ ਸੀ ਕਿ ਉਹ ਖੁੱਡਾ ਦੇ ਵਿੱਚ ਨਾ ਸੈਟਿੰਗ ਮਾਰੇ ਨਾ ਉਹ ਸਾਰੀਆਂ। ਮੀਂਹ ਪਿਆ ਨਾ, ਮੈਂ ਕਿਹਾ ਹੁਣ ਚਿੱਚੜਾਂ ਵਾਲੇ ਪਹਿਲਾਂ ਦਵਾਈਆਂ ਮਾਰਨੀਆਂ ਵਿੱਚ ਸਾਰਿਆਂ ਦੀ, ਚਿੱਚੜ ਉਹ ਫਿਰਦੇ ਮੈਂ ਕਿਹਾ ਵੀ ਇਹਨਾਂ ਨੂੰ ਨਾ ਖੁੱਡਾ ਇਹਨਾਂ ਦਾ ਬਦਲ ਦੇ, ਢਾ ਦੇਣਾ ਆਪਾਂ, ਉਧਰ ਸੋਹਣਾ ਬੜਾ ਬਣਾ ਦੇਣਾ ਵਾ। ਜਿਹੜਾ ਵਿੱਚ ਅੰਦਰ ਖੁੱਡਾ setup ਪਿਆ ਆਪਣੇ ਕੋਲੇ ਉਹ ਵੀ ਲੈ ਉਹ ਵੀ ਆਪਾਂ ਨਾ ਇੱਕ ਹੋਰ ਜਿਹੜਾ ਦੇ ਕੇ ਆਏ ਸੀ ਉਹ ਵੀ ਹੈ ਜੀ ਹਾਂ ਉਹਨਾਂ ਨੂੰ ਉਹ ਵੀ ਬਣਾਉਣਾ। ਪਿਆ ਵਾ ਖੁੱਡੇ ਮਾਸ਼ਾਅੱਲਾ ਵਾਵਾ ਵਾ। ਬਸ ਅਸੀਂ ਚਾਹੁੰਦੇ ਸੀ ਕਿ ਇੱਕ ਵਾਰੀ ਇਹ ਸਾਰਾ ਨਿਜ਼ਾਮ ਜ਼ੂਮ ਸੈੱਟ ਹੋਵੇ ਫਿਰ ਇੱਧਰ ਆਉਂਦੇ ਆ। ਤੁਹਾਨੂੰ ਪਤਾ ਜਦੋਂ ਇੱਕ ਪਾਸੋਂ ਨਿਕਲ ਕੇ ਦੂਜੇ ਪਾਸੇ ਨੂੰ ਆਈਦਾ ਵਾ ਤੇ ਫਿਰ ਉੱਧਰ ਹੋ ਜੀਦਾ ਵਾ। ਪਹਿਲਾਂ ਇੰਨਾ ਸੈੱਟ ਵਾਲ ਸੀ, ਤੁਸੀਂ ਕਹਿੰਦੇ ਸੀ ਤੁਹਾਡੀਆਂ ਖੁਰਲੀਆਂ ਪਈਆਂ, ਉਹ ਸਾਰਾ ਅਸੀਂ ਉਹਨੂੰ ਲੱਗ ਗਏ, ਖੁਰਲੇ ਛੁਰਲੀਆਂ ਕੀਤੀਆਂ ਵਾ, ਅੰਦਰ ਸਫਾਈਆਂ ਕੀਤੀਆਂ ਵਾ, ਉਹ ਨਿਬੇੜਿਆ ਭਾਈ। ਤੇ ਇੱਕ ਭਰਾ ਕਹਿੰਦਾ ਭਾਈ ਸੈਮ ਨੂੰ ਵੀ ਸ਼ਰਟ ਦੇ ਦਿਆ ਕਰ, ਮਤਲਬ ਤੂੰ ਪਾਉਣਾ ਵਾ ਉਹ ਜਿਹੜੀਆਂ ਪ੍ਰਿੰਟਡ ਸ਼ਰਟਾਂ ਵਾ, ਉਹ ਮੈਂ ਆਪ ਹੀ ਬਣਨਾ। ਉਹ ਆਪ ਹੀ ਪਾਉਂਦਾ ਵਾ। ਇਹਨਾਂ ਨੇ ਜਾਣਾ ਹੁੰਦਾ ਸ਼ਾਮ ਨੂੰ, ਇਸ ਤੋਂ ਬਾਅਦ ਹੁਣ ਵੇਲੇ ਵੂਲੇ ਹੋ ਗਏ ਨਾ, ਖੇਡਣ ਚੱਲ ਜਾਣਾ। ਤੇ ਸੈਮ ਉਹ ਜ਼ਿਆਦਾ ਉਹ ਸ਼ਰਟਾਂ ਪਾਉਂਦਾ, ਕੋਈ 5-7 ਸ਼ਰਟਾਂ ਦੂਜੀਆਂ ਵਾ ਉਹ ਜਿਹਦੇ ਤੇ ਪਿੱਛੇ ਨਾਂ ਲਿਖਿਆ ਹੁੰਦਾ ਵਾਲੀਬਾਲ ਵਾਲੀਆਂ, ਉਹ ਤਾਂ ਪਾਈ ਰੱਖਦਾ ਵਾ। ਤੇ ਭਾਈ ਸ਼ਰਟਾਂ ਸਾਡੇ ਮੋਸਟਲੀ ਮੇਰਾ ਤੇ ਸੈਮ ਦਾ ਜਿਹੜਾ ਸਾਈਜ਼ ਆ ਉਹ ਸੇਮ ਹੀ ਆ, ਤੇ ਅਸੀਂ ਇੱਕ ਦੂਜੇ ਦੇ ਕੱਪੜੇ ਪਾਉਂਦੇ ਰਹਿੰਦੇ, ਮਤਲਬ ਇੱਕ ਦੂਜੇ ਦੇ ਨਹੀਂ, ਸਿਰਫ ਮੇਰੇ ਪਾਉਂਦਾ ਰਹਿੰਦਾ ਇਹ ਮੇਰੇ ਆ ਤੇ ਇਹ ਚੀਜ਼ ਆ। ਤੇ ਕੁਛ ਭਰਾ ਕਹਿੰਦੇ ਸੀ ਵੀ ਚਾਰਲੀ ਤੇ ਕੈਂਡੀ ਨੂੰ ਪਾਇਆ ਕਰੋ ਦਹੀਂ ਦੇ ਵਿੱਚ ਰੋਟੀ, ਤੇ ਮੈਂ ਤੈਨੂੰ ਕਿੰਨੇ ਦਿਨ ਹੋ ਗਿਆ ਕਹਿਣਾ ਇਹ ਗੱਲ। ਹਮਦਾਨ ਪਾਉਂਦਾ ਹੁਣ,
ਉਹਨੇ ਕਿਹਾ ਤੂੰ ਘੋੜੀ ਦੀ ਡਿਊਟੀ ਰੱਖ, ਮੈਂ ਰੱਖਦਾ ਇਹਨਾਂ ਦੀ। ਨਹੀਂ ਬਸ ਸਹੀ ਹੈ ਯਾਰ, ਥੋੜਾ ਜਿਹਾ ਕੋਈ ਬੰਦਿਆਂ ਵਾਲੀ ਗੱਲ ਕਰੋ। ਪਾਇਆ ਕਰੋ ਰੋਟੀ ਦੇ ਨਾਲ ਚੂਰ ਕਰਕੇ ਦਹੀਂ ਦੇ ਵਿੱਚ, ਠੀਕ ਆ। ਮੈਂ ਇਹਨਾਂ ਨੂੰ ਕਿਹਾ ਸੀ ਦੁੱਧ ਚ ਪਾਇਆ ਕਰੋ, ਇਹ ਹੁਣ ਉਹਦੇ ਵਿੱਚ ਪਾਉਣ ਲੱਗ ਪਿਆ। ਲੋ ਜੀ ਤਕਰੀਬਨ ਪੱਟੀ ਗਈ ਨੀ ਬਸ ਸੀ ਇਹ। ਹਾਂ ਤੇ ਇੱਟਾਂ ਹੈਗੀਆਂ ਸੀ ਥੋੜੀਆਂ ਹੀ, ਜ਼ਿਆਦੀਆਂ ਨਹੀਂ ਸੀ ਹੈਗੀਆਂ। ਇਹ ਰਹਿੰਦੀਆਂ ਸੀ, ਮੁੜ ਕੇ ਕਿਰਾਇਆ ਮਾਰਨਾ ਸੀ ਤੇ ਲੱਗੀਆਂ ਜਾਣੀਆਂ ਸੀ। ਤੁਹਾਨੂੰ ਪਤਾ ਵੀ ਆਪਣੇ ਡੇਰੇ ਤੋਂ ਇੱਟ ਬਹੁਤ ਲੱਭਦੀ ਆ, ਜਿੱਥੋਂ ਮਰਜੀ ਤੁਸੀਂ ਇਹਦੇ ਕਹਿਣਾ ਕੋ ਪੱਟੋ ਦੇ ਇੱਟ ਨਿਕਲ ਆਊਗੀ। ਆ ਹੁਣ ਰਹਿ ਗਈਆਂ, ਇਹ ਹੁਣ ਚੱਕ ਕੇ ਉਹਦੇ ਨਾਲ ਰੇੜੀ ਨਾ ਇਹ ਸਿੱਟਾਂਗੇ ਬਾਕੀ ਇੱਟਾਂ ਦੇ ਉੱਤੇ, ਤੇ ਇਹ ਸੋਹਣਾ ਬੜਾ ਹੋ ਜਾਊਗਾ। ਤੇ ਫਿਰ ਇਹਨੂੰ ਕਿਰਾਇਆ ਮਾਰ ਕੇ ਨਾ ਇਹਦੀ ਮਿੱਟੀ ਸਵੇਰੇ ਜਾਂ ਪਰਸੋਂ ਮੀਂਹ ਨਾ ਪਵੇ ਫਿਰ ਆ। ਹਾਂ ਸੋਕ ਇਸ ਕਈਆ ਥੋੜਾ ਹਾਂ ਹੋਵੇ ਬਸ ਮੀਂਹ ਦਾ ਰੌਲਾ ਸੀ। ਹੁਣ ਇੱਥੇ ਵੀ ਮਾਰਾਂਗੇ, ਥੋੜਾ ਸੁੱਕ ਪੁੱਕਾ ਹੋ ਜਾਵੇ ਨਾ, ਕਿਰਾਇਆ ਲਿਆ ਕੇ ਇੱਥੇ ਪੱਧਰਾ ਹੋ ਮਾਰਾਂਗੇ। ਜਾਊ। ਉਹਦੇ ਅੱਡੇ 'ਚ ਵੀ ਉਹਦੇ ਮਾਰਾਂਗੇ, ਵਾੜੇ 'ਚ। ਵਾੜੇ ਦੇ ਵਿੱਚ ਵੀ। ਜਿੱਥੇ ਬੱਚੇ ਬੰਦੇ ਉਹ ਵੀ ਸਾਰਾ ਹੀ। ਆਹੋ ਅਕਸਰ ਨਾ ਭਰਾ ਕਹਿੰਦੇ ਵੀ ਪਿੰਡ ਜਿਹੜੀ ਮੌਜ ਆ ਉਹ ਵਾਕਈ ਸ਼ਹਿਰ ਨਹੀਂ ਹੈਗੀ। ਤੇ ਸੱਚੀ ਲਾਹੌਰ ਰਹਿ ਕੇ ਆਈਦਾ, ਐਸੀ ਬੱਸ ਹੋ ਜਾਂਦੀ ਉੱਥੇ। ਮੈਨੂੰ ਸਮਝ ਨਹੀਂ ਆਉਂਦੀ ਵੀ ਦਿਨ ਕਿਦੋਂ ਆ ਤੇ ਰਾਤ ਕਿਦੋਂ ਆ। ਨਾ ਦਿਨ ਦਾ ਪਤਾ ਨਾ ਰਾਤ ਦਾ ਪਤਾ। 10 ਵਜੇ ਰਾਤ ਨੂੰ ਮਤਲਬ ਪਿੰਡਾਂ ਦੇ ਵਿੱਚ ਤੇ 10 ਵਜੇ ਸਾਰੇ ਸੌ ਜਾਂਦੇ ਨਾ, ਤੇ ਉੱਥੇ ਸੂਰਤ ਹਾਲ ਇਦਾਂ ਦੀ ਹੁੰਦੀ ਆ ਕਿ ਰਾਤ ਨੂੰ ਨਾ ਦਿਨ ਦਾ ਪਤਾ ਰਾਤ ਦਾ ਤੇ ਨਾ ਰਾਤ ਨਾ ਰਾਤ ਦਾ ਪਤਾ। ਤੂੰ ਰਹਿ ਕੇ ਆਇਆ ਵਾ, ਤੂੰ ਇਸਲਾਮਾਬਾਦ ਰਿਹਾ? ਹਾਂ ਇਸਲਾਮਾਬਾਦ ਰਿਹਾ ਤੇ ਉੱਥੇ ਸੂਰਤ ਹਾਲ ਇਹੀ ਹੁੰਦੀ ਨਾ ਜਿਆਦਾ। ਇਹੀ ਹੁੰਦੀ ਭਾਈ। ਮਤਲਬ ਉਹ ਪੂਰੇ ਆਵਾਮ ਜਿਹੜੀ ਸ਼ਹਿਰੀ ਵਾਲੇ ਹੁੰਦੇ ਨਾ, ਸ਼ਹਿਰੀ ਹਾਂ। ਉਹ ਐਵੇਂ ਦੀ ਚੀਜ਼ਾਂ ਲੱਭਦੇ ਨੇ, ਤਰਸਦੇ ਨੇ। ਆ ਪਿੰਡਾਂ ਦੀ ਜਦੋਂ ਮਹਿਕਦੇ ਆ ਬੂਟੇ ਛੂਟੇ ਪੌਦੇ, ਦੁੱਧ ਦੁੱਧ ਹਰ ਚੀਜ਼ ਹਾਂ ਉਹ ਲੱਭਦੇ ਆ ਭਾਈ। ਦੁੱਧ ਲੱਭਦੇ। ਜਿਹੜਾ ਲੱਭਦਾ 2 ਨੰਬਰ ਉੱਥੋਂ। 2 ਨੰਬਰ ਆਲ ਆਹ ਵਾਲਾ 2 ਨੰਬਰ ਨਹੀਂ ਲੱਭਦਾ। ਇਹ ਤਾਂ ਮਾਸ਼ਾਅੱਲਾ ਭਾਈ ਇਹ ਤਾਂ ਰੱਬ ਖਾਲਸਾ। ਦੀ ਉਹਦੇ ਇਹ ਆਪਣੇ ਲੱਭਦਾ, ਮੈਂ ਨੂਰ ਆ ਰੱਬ ਕਿਹਾ ਦਾ। ਇਹ ਆਪਣੇ ਲੱਭਦਾ। ਇਹ ਆਪਣੇ ਲੱਭਦਾ ਵਾ, ਇਹ ਰੱਬ ਦਾ ਨੂਰ ਆ ਭਾਈ। ਇਹ ਬੜਾ ਬੜਾ ਸ਼ੁਕਰ ਆ ਰੱਬ ਦਾ। ਮਹਿੰਗਾ 230 ਰੁਪਏ 250 ਰੁਪਏ ਤੇਰਾ ਦਿਮਾਗ ਨਹੀਂ ਸਹੀ, ਲਾਹੌਰ 300 ਆ। 300 ਆ। ਹਾਂਜੀ ਜਿਹਨੂੰ ਖਾਲਸ ਕਹਿੰਦੇ ਆ ਇਹਨੂੰ ਆਪਣੇ। ਖਾਲਸ ਸਹੀ। ਅੱਛਾ ਖਾਲਸ ਉੱਥੇ ਕਿਹੜਾ ਵਾ? ਜ਼ਿਆਦਾਤਰ ਲੋਕ ਉਦਾਂ ਬੜੇ ਬਣਦੇ ਆ, ਥਣ ਧੋ ਲੈਂਦੇ ਆ ਪਾਣੀ ਨਾਲ, ਹਾਂ ਜਾਂ ਹਲਕਾ ਜਿਹਾ ਪਾਣੀ ਰੱਖ ਲੈਂਦੇ ਆ ਬਾਲਟੀ ਦੇ ਵਿੱਚ ਥਣ ਧੋਣ ਲਈ। ਠੀਕ ਆ, ਥਣ ਧੋਂਦੇ ਨਹੀਂਗੇ, ਹੱਥ ਨਾਲ ਬੜਾ ਸਾਫ਼ ਕਰਕੇ ਪੱਲੇ ਨਾਲ ਤੇ ਉਹਦੇ ਵਿੱਚ ਹੀ ਕੰਮ ਸ਼ੁਰੂ ਕਰ ਦਿੰਦੇ ਆ। ਉਹ ਖਾਲਸ ਆ ਜੀ 300 ਰੁਪਏ ਕਿਲੋ। ਹੈ ਕਿਲੋ ਦੁੱਧ ਤੇ ਅੱਧਾ ਕਿਲੋ ਪਾਣੀ। ਹੈ ਕਿਲੋ ਦੁੱਧ ਅੱਧਾ ਕਿਲੋ ਅੱਧਾ ਪਾਣੀ। ਕਿਲੋ ਪਾਣੀ ਉਹ ਖਾਲਸ ਆ, ਤੇ ਤੇ 1.5 ਅੱਧਾ ਕਿਲੋ ਪਾਣੀ ਕਿਲੋ- ਤੇ ਅੱਧਾ ਕਿਲੋ ਦੁੱਧ ਉਹ ਥੋੜਾ ਜਿਹਾ ਮਿਲਾਵਟ ਵਾਲਾ ਹੈ, ਉਹ 200 ਰੁਪਏ ਮਿਲਦਾ। ਆਹ ਭਾਈ ਦੱਸੋ ਜ਼ੁਲਮ ਹੀ ਕਰਨ ਡਿਆ ਨੇ। ਜ਼ੁਲਮ ਹੈ ਜੀ, ਜ਼ੁਲਮ ਆ। ਅੱਲਾ ਭਾਈ ਸਾਰਿਆਂ ਨੂੰ ਹਦਾਇਤ ਦੇਵੇ, ਇੰਨਾ ਹੀ ਕਹਿ ਸਕਦੇ ਆ। ਤੇ ਬਾਕੀ ਵਾਕਈ ਪਿੰਡ ਦੀ ਮੌਜ ਜੋ ਪਿੰਡ ਦੀ ਹੈ, ਉਹ ਤੂੰ ਪੈ ਨਾ ਤੈਨੂੰ ਜਾਵੇ ਓਏ। ਅੱਛਾ ਆਹ ਕਿਹੜੇ ਕੰਮ ਤੇ ਲੱਗਾ ਯਾਰ? ਨਾ ਕਰ ਉਹਨੂੰ ਆਦਤ ਲਮਨਾ। ਵੈਸੇ ਉਹਨੂੰ ਪਾ ਦੇ, ਤੂੰ ਦੁੱਧ ਵਿੱਚ ਪਾ ਇਹਨੂੰ ਦੁੱਧ ਚ ਪਾ ਮੇਰਾ ਪੁੱਤਰ, ਇਹਦੇ ਵਿੱਚ ਉਹਨਾਂ ਨੂੰ ਸਾਰੀਆਂ ਭੋਰ। ਇਹਨਾਂ ਨੇ ਇੱਥੋਂ ਤੇਰੇ ਕੋਲ ਖਿੱਚ ਇੱਕ ਲੈਣੀ। ਵਾ ਇਹ ਪਰ 2 ਰੋਟੀਆਂ ਦੇ ਵਿੱਚ ਭੁਰ ਜਾਣਾ। 2 ਤਿੰਨ ਉਹਨਾਂ ਦੋਨ ਭੋਰ ਦੇ ਤੇ ਬਾਕੀ ਇਹਨੂੰ ਭੋਰ ਕੇ ਦੁੱਧ ਚ ਪਾ ਦੇ। 3 ਆ ਅਲ ਆ ਇੱਕ ਹੋਰ ਲੈ ਲੈ 4। ਯਾਰ 2 ਅਗਰੇ ਵਿੱਚ ਆ ਦੇਖ। ਕੋਈ ਨਹੀਂ 3 ਆ ਬਹੁਤ ਆ, 3 ਭੋਰ ਦਿੰਨੇ ਆ ਬਸ। ਤਿੰਨ ਇਹਨੂੰ ਭੋਰ ਕੇ ਪਾ ਦੇ। ਆਹੋ ਚਲ ਲੋ ਜੀ ਐਂਬਰ ਰਾਣੀ ਉਹ ਖੜੀ ਉਹਨੂੰ ਵੀ ਲਿਆਉਂਦੇ ਆ ਹੁਣ ਛੱਡ ਕੇ। ਵਸੀਮ ਧਾਰਾਂ ਕੱਢ ਕੇ ਲਿਆਉਂਦਾ ਵਾ, ਘਾਹ ਵਸੀਮ ਵੱਢ ਲਿਆਵੀਂ ਥੋੜਾ ਥੱਬੀ ਯਾਰ। ਹੈ ਉਹਨੂੰ ਪਾ ਦਿੰਨੇ ਆ। ਅੱਗੇ ਸੁਬਾਹ ਜਿੰਨਾ ਪਾਇਆ ਸੀ ਬਹੁਤ ਆ। ਨਹੀਂ ਸੁਬਾ ਬਹੁਤ ਪਾਤਾ ਸੁਬਾ ਸੀ। ਜ਼ਿਆਦਾ ਪੂਰੀ ਥੋੜਾ। ਸਾਰਾ ਦਿਨ ਰੱਜੀ ਰਹੀ ਆ। ਮੈਂ ਨਾ ਬੜਾ ਪਰੇਸ਼ਾਨ ਹੋਇਆ ਸਵੇਰੇ ਘਾਹ ਵੇਖ ਕੇ ਘੋੜੀ ਬਹਿ ਗਈ ਰੱਜ ਕੇ। ਵੀ ਏਡਾ ਯਾਰ ਇੰਨਾ ਜ਼ਿਆਦਾ ਆ ਵੀ ਕਹਿੰਦੇ ਪੈ ਕਹਿੰਦੇ ਥੋੜਾ ਬਹੁਤਾ ਪਾਤਾ ਸੀ ਤੂੰ ਕਿਤੇ। ਗਾਵਾਂ ਨੇ ਵੀ ਸੁਲਾ ਮਾਰੀ ਘੋੜੀ ਨੇ ਆਹੋ ਫਿਰ। ਗਾਵਾਂ ਨੂੰ ਵੀ ਸੁਲਾ ਮਾਰੀ ਘੋੜੀ ਨੇ। ਗਾਵਾਂ ਕਹਿੰਦੀਆਂ ਨਹੀਂ ਭੈਣੇ ਤੂੰ ਖਾ, ਸਾਡੇ ਕੋ ਵੀ ਨਹੀਂ ਮੁੱਕਣਾ ਇਹ, ਤੂੰ ਆ ਜਾ। ਲੋ ਜੀ ਇਹਨਾਂ ਦੀ ਡਾਈਟ ਤੇ ਹੋ ਗਈ ਆ ਸ਼ੁਰੂ। ਤੇ ਇਹਦੀ ਡਾਈਟ ਪਲਾਨ ਦਾ ਕੀ ਆ? ਇਹਦਾ ਇਸ ਤੋਂ ਬਾਅਦ ਵਾਰੀ ਅੱਛਾ ਇਹਨਾਂ ਤੋਂ ਬਾਅਦ ਵਾਰੀ ਆ। ਜੱਟੂ ਨੇ ਪਾਇਆ ਵਾ? ਜੱਟੂ ਤੇਰੇ ਹੱਥਾਂ 'ਚ ਬਰਕਤ ਮੈਨੂੰ ਲੱਗਦੀ ਨਹੀਂਗੀ। ਜੱਟੂ ਨੇ ਨਹੀਂ ਮੈਂ ਪਾਇਆ। ਪੌਣਾ ਤੂੰ ਨਿੱਤ ਤਾਂ, ਪਰ ਨਾ ਐਸਾ ਕੋਈ ਲੱਗ ਨਹੀਂ ਰਿਹਾ ਉਹਨਾਂ ਨੂੰ। ਇਹ ਦੁੱਧ ਮੈਨੂੰ ਪਤਾ ਕੀ ਲੱਗਦਾ ਵਾ, ਇਹਨਾਂ ਦਾ ਨਾ ਥੋੜਾ ਜਿਹਾ ਵੱਖਰਾ ਵੱਖਰਾ ਕੰਮ ਕਰੋ। ਆ ਇੱਧਰ ਵਾਲੀ ਜਿਹੜੀ ਚਾਰਲੀ ਬਹੁਤਾ ਖਾ ਜਾਂਦੀ ਆ ਤੇ ਉਹਨੂੰ ਘੱਟ ਖਾਣ ਦਿੰਦੀ। ਹਾਂ ਬਰਾਬਰ ਜੇ ਢਿੱਡ ਨਾ ਬਰਾਬਰ ਹੋਵੇ ਤੇ ਫੀਤਾ ਮਾਰ ਲਿਓ। ਫੀਤਾ ਮਾਰਨ ਨੂੰ ਅਸੀਂ ਕਦ ਨਾਪਣਦੇ ਆ? ਇਹਨੇ ਜਿਹੜਾ ਜ਼ਿਆਦਾ ਖਾ ਲਿਓ ਉਹਨੂੰ ਮੈਂ ਪਿੱਛੇ ਹਟਾ ਦੇਣਾ ਹੁਣ। ਅੱਛਾ ਆਵੇ ਨਾ ਹੱਥ ਜੇ ਹਥਿਆਰ ਨਹੀਂ। ਰਮਨਾ ਇਦਾਂ ਕਰਦਾ, ਹਾਂ ਹਾਂ ਇਦਾਂ ਕਰਨਾ ਹਾਂ। ਪਿੱਛੇ ਹੋ ਜਾਣਾ। ਮੈਨੂੰ ਤਾਂ 5 ਦਿਨ ਹੋਏ ਦੁੱਧ ਪਾਉਂਦੇ ਨੂੰ, ਉਦੋਂ ਦਾ ਫਰਕ ਹੀ ਆ ਆਏ ਇਹ ਥੋੜੀ ਜੀ ਗੱਲ ਚੋਰ ਸਾਹਿਬ ਤੁਹਾਡੇ ਤੇ ਆ ਗਈ ਆ। ਕਹਿੰਦਾ ਉਹਨੇ ਕਿਹਾ ਮੈਨੂੰ ਹੋਇਆ 5 ਦਿਨ। ਅੱਛਾ 5 ਦਿਨਾਂ ਦੇ ਵਿੱਚ ਫਰਕ ਪੂਰਾ ਆ ਗਿਆ। ਪੂਰਾ ਆ ਗਿਆ ਇੱਥੋਂ ਐ ਨਹੀਂ ਆ ਜਾਂਦੀ। ਨਹੀਂ 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 ਟ੍ਰੇਨਿੰਗ ਕਰ ਦਿੰਦਾ ਵਿਆਹ ਉਹਨਾਂ ਨੂੰ। ਹੈ ਉਹ ਇੱਥੋਂ ਦੁੱਧ ਪੀਣਗੀਆਂ ਸਿੱਧੀਆਂ ਬਾਹਰ, ਇੱਥੇ ਨਹੀਂ। ਅੱਛਾ ਟ੍ਰੇਨਿੰਗਾਂ ਦੇ ਰਿਹਾ ਮੈਂ, ਟ੍ਰੇਨਿੰਗਾਂ। ਉਹ ਲੈ ਜਦੋਂ ਮੇਰੀ ਵਾਰੀ ਇਹ ਭੌਂਕਦੀਆਂ ਨੇ ਮੈਂ ਸੋਟੀ ਮਾਰਦਾ ਤੇ ਖੁੱਡੇ 'ਚ ਅੱਛਾ ਛੋਟੀ ਮਾਰਦਾ ਕਾਹਤੋਂ ਤੂੰ? ਜਦੋਂ ਏਦਾਂ ਲੜਦੀਆਂ। ਜ਼ਿਆਦਾ ਖਾ ਲਿਆ ਉਹਨੇ ਵੇਖ ਲਾ ਥੋੜਾ ਫਰਕ ਦੇ। ਆ ਲਾ ਲੋ ਨਹੀਂ ਨਹੀਂ ਸਹੀ ਆ ਵੀ ਮਾਸ਼ਾਅੱਲਾ। ਮੈਂ ਕੋਈ ਦੋਨਾਂ ਨਹੀਂ। ਨੂੰ ਖਵਾਉਣਾ ਹੁੰਦਾ ਜਿਹੜੀ ਜਿਹਨੇ ਖਾਇਆ ਖਾ ਲਿਆ। ਅੱਛਾ ਇਹ ਇਹ ਭਲਾ ਕਰਦਾ ਇਹਦੀ ਗੱਲ ਯਾਰ ਕਹਿੰਦਾ
ਪਾ ਕੇ ਘਰੇ ਹਾਂ। ਤੇ ਉਹ ਭਾਈ ਇੱਕ ਖਾ ਲੈਂਦੀ ਜਾਂ ਅਟੋਮਾ ਉਹਨੇ ਭਲਾ ਕੀ ਕਿਹਾ? ਉਹਨੇ ਗੱਲ ਹੀ ਉਹ ਕੀਤੀ ਆ, ਕਹਿੰਦਾ ਭਾਈ ਮੈਂ ਦੋਵਾਂ ਨੂੰ ਇਕੱਠਾ ਪਾਉਣਾ, ਜਿਹਨੇ ਜਿਹੜਾ ਖਾ ਲਿਆ ਉਹਦੀ ਕਿਸਮਤ ਹੈ। ਨਹੀਂ ਆ ਨਹੀਂ ਇਹਨਾਂ ਦੋਵਾਂ ਨੂੰ ਪਾਉਣਾ, ਤਾਈਓ ਜਿਹੜਾ ਨੀ ਜ਼ਿਆਦਾ ਫਰਕ ਖਾ ਜਾਂਦੀ ਆਇਆ। ਖਾ ਜਾਂਦੀ, ਇੱਕ ਦਿਨ ਉਹ ਜ਼ਿਆਦਾ ਖਾ ਜਾਂਦੀ ਉਹ ਵੇਖ ਉਹ ਪਹਿਲਾਂ ਖਾ ਚੱਲਾ। ਟੋਮ ਨੂੰ ਲਾਡਾ ਪਾਉਣਾ। ਨਹੀਂ ਖਾਂਦਾ। ਲਓ ਜੀ ਇਹਨਾਂ ਨੇ ਵੀ ਦਾਣਾ ਛਾਣਾ ਪਾਤਾ ਵਾ ਤੇ ਸਾਰੇ ਨਿਬੜ ਗਏ ਆ ਤੇ ਵਸੀਮ ਸਾਹਿਬ ਚੱਲਿਆ ਹੁਣ ਘਾਹ ਲੈਣ। ਆ ਜੋੜ ਜੰਤਰ ਲਾ ਲਿਆਈਏ ਯਾਰ, ਲੱਭ ਲਿਆਈਏ ਕੁਛ ਹੈ। ਲੱਭ ਲਈਏ ਕਿਉਂਕਿ ਬੰਦੇ ਵੀ ਐਡੇ ਜ਼ਾਲਮ ਹੋ ਗਏ ਆ, ਹਾਂ ਖਾ ਲਿਆ ਤੇ ਸਪਰੇਅ ਮਾਰ ਦਿੰਦੇ ਆ ਕਿ ਕੋਈ ਗਰੀਬ ਇੰਨਾ ਘਾਹ ਨਾ ਵੱਢ ਲਵੇ। ਨਹੀਂ ਫਿਰ ਬੰਦੇ ਆਸਾਨੀ ਭਾਲਦੇ ਨਾ, ਰੌਲਾ ਤੇ ਆ ਵਾ ਸਾਰੀ। ਭਾਈ ਤੂੰ ਨਹੀਂ ਵੱਢਣਾ? ਮੈਂ ਤੇ ਫਿਰ ਨਾਲ ਚੱਲਾ ਤੈਨੂੰ ਦੱਸਣ ਵੀ ਕਿੱਥੇ ਘਾਹ ਲੱਭਦਾ ਨਹੀਂ ਕਹਿੰਦਾ ਭਾਈ ਮੈਂ ਤੈਨੂੰ ਦੱਸ ਕੇ ਮੁੜਿਆ ਹੋਣਾ ਜੀ ਇਦਾਂ ਵੱਡੀ ਦਾ ਘਾਹ। ਅੱਛਾ ਇੱਕ ਦੂਜੇ ਨੂੰ ਤੁਸੀਂ ਦੱਸਣ ਹੀ ਜਾਣਾ ਵਾ, ਕੰਮ ਨਹੀਂ ਕਰਨ ਜਾਣਾ ਹੈ ਨਾ। ਆਹੋ ਇਹਦਾ ਘਾਹ ਲੱਭਦਾ ਨਹੀਂ, ਮੈਂ ਲਭਾਉਣ ਚੱਲਾਂ ਤੇ ਦਾਤੀ ਦੋ ਲੈ ਲਈਆਂ ਇਹਨੇ। ਚਲੋ ਵੱਡਿਓ ਲਿਆਓ ਛੇਤੀ, ਹਨੇਰਾ ਵੀ ਹੋ ਚਲਾ, ਸੂਰਜ ਗਿਆ ਵਾ। ਫਿਰ ਬਲੌਗ ਆ ਲਿਓ, ਸਵੇਰ ਮਿਲਾਂਗੇ ਤੁਹਾਨੂੰ ਅਗਲੇ ਬਲੌਗ 'ਚ। ਲਓ ਜੀ, ਨਹੀਂ ਜੀ ਅੱਲਾ ਦੀ ਸਪੁਰਦ। ਫਿਰ ਇਹਨੇ ਕਹਿਤਾ ਤੇ ਵਲੌਗ ਇੱਥੇ ਹੀ ਐਂਡ ਆ। ਬਸ ਘੋੜੀ ਬੰਨ ਕੇ ਤੇ ਘਾਹ ਪਾ ਕੇ ਘੋੜੀ ਬੰਨ ਦਿਓ, ਬਾਕੀ ਡਨ। ਸਾਰੇ ਕੰਮ ਅਲਹਮਦੁਲਿਲਾ ਹੋ ਗਏ ਆ। ਆਪਾਂ ਹੁਣ ਮਿਲਦੇ ਹਾਂ ਸਵੇਰ ਨਵੇਂ ਵਲੌਗ 'ਚ। ਜੇ ਰਾਤ ਮੀਂਹ ਨਾ ਪਵੇ, ਅੱਲਾ ਕਰੇ ਖੈਰ ਬਾਰਿਸ਼ ਨਾ ਹੋਵੇ, ਕਿਉਂਕਿ ਤੁਹਾਨੂੰ ਪਤਾ ਮੌਸਮ ਦੀ ਜਿਹੜੀ ਸੂਰਤ ਹਾਲ ਆ। ਤੇ ਮਿਲਦੇ ਹਾਂ ਸਵੇਰ ਆਪਾਂ ਨਵੇਂ ਵਲੌਗ 'ਚ। ਬਹੁਤ ਸਾਰਾ ਧਿਆਨ ਰੱਖਣਾ, ਬਹੁਤ ਸਾਰਾ ਖਿਆਲ ਰੱਖਣਾ, ਦੁਆਵਾਂ 'ਚ ਰੱਖਣਾ ਯਾਦ। ਦਿਓ ਇਜਾਜ਼ਤਾਂ, ਰੱਬ ਰੱਖ।